ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਟੈਕਸਸ ਦੇ ਵਿੱਚ ਯੂਐਸ ਮੈਕਸੀਕੋ ਸਰਹੱਦ ਤੋਂ ਜਿਹੜੇ ਵੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਆ, ਉਹਨਾਂ ਦੇ ਵਿੱਚੋਂ 30 ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਬੱਸ ਆ ਉਹ ਇੱਕ ਵਾਰ ਫਿਰ ਤੋਂ ਲਾਸ ਐਂਜਲਸ ਪਹੁੰਚੀ ਹੈ। ਗਵਰਨਰ ਗ੍ਰੈਗ ਐਬਟ ਨੇ ਜਿਹੜਾ ਇਹ ਸ਼ੁਰੂ ਕੀਤੀ ਹੈ ਮੁਹਿੰਮ ਕਿ ਟੈਕਸਸ ਦੇ ਵਿੱਚ ਜਿਹੜੇ ਵੀ ਇਹ ਅਜ਼ਾਇਲਮ ਸੀਕਰਸ ਆਉਂਦੇ ਨੇ ਜਾਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਵਾਸੀ ਆਉਂਦੇ ਆ, ਤਾਂ ਉਹਨਾਂ ਨੂੰ ਹੁਣ ਕੈਲੀਫੋਰਨੀਆ ਭੇਜਣ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ। ਪਤਾ ਲੱਗਿਆ ਕਿ ਇਸ ਬੱਸ ਤੋਂ ਪਹਿਲਾਂ 2 ਬੱਸਾਂ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ ਲਾਸ ਐਂਜਲਸ ਦੇ ਵਿੱਚ ਹੀ। ਲਾਸ ਐਂਜਲਸ ਦੇ ਵਿੱਚ ਇਹਨੂੰ ਲੈ ਕੇ ਹੁਣ ਇੱਕ ਡਿਬੇਟ ਸ਼ੁਰੂ ਹੋ ਚੁੱਕੀ ਹੈ, ਜਿਸ ਡਿਬੇਟ ਦੇ ਵਿੱਚ ਜਿਹੜੇ ਕ੍ਰਿਟਿਕ ਨੇ ਮਤਲਬ ਗਵਰਨਮੈਂਟ ਕ੍ਰਿਟਿਕ ਨੇ, ਉਹ ਕਹਿੰਦੇ ਨੇ ਕਿ ਜਿਹੜੀ ਸਰਕਾਰ ਹੈ ਇਹਨੂੰ ਇਹ ਪ੍ਰਵਾਸ ਜਿਹੜਾ ਉਹ ਕਿਸੇ ਤਰੀਕੇ ਨਾਲ ਬੰਦ ਕਰਨਾ ਚਾਹੀਦਾ, ਤੇ ਜਿਹੜੀ ਇੰਟਰਸਟੇਟ ਜਿਹੜਾ ਇੱਕ ਕਮਿਊਨੀਕੇਸ਼ਨ ਹੈ ਜਿਹੜਾ ਆਉਣ ਜਾਣ ਦਾ ਪ੍ਰਦਾਨ ਕਰਨ ਦਾ ਜਿਹੜਾ ਤਰੀਕਾ ਹੈ, ਉਹ ਵੀ ਗਲਤ ਹੈ। ਪਰ ਦੂਜੇ ਪਾਸੇ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਵੀ ਖੜਨ ਵਾਲੇ ਲੋਕ ਨੇ। LA ਦੇ ਵਿੱਚ ਇੱਕ ਨੈਟਵਰਕ ਹੈ ਵੈਲਕਮ ਕਲੈਕਟਿਵ, ਤੇ ਉਹਦੇ ਵਲੰਟੀਅਰ ਨੇ ਜਿਹੜੇ ਉਹ ਕੰਮ ਕਰਦੇ ਨੇ ਪ੍ਰਵਾਸੀਆਂ ਦੀ ਮਦਦ ਕਰਨ ਦੇ ਲਈ। ਤੇ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਇਹ ਬ੍ਰਾਊਨਸਵਿਲੇ ਤੋਂ ਆਏ ਨੇ, ਉਹ 30 ਘੰਟਿਆਂ ਦੀ ਜਿਹੜੀ ਲੰਬੀ ਡਰਾਈਵ ਦੇ ਨਾਲ ਆਏ ਨੇ। 30 ਘੰਟਿਆਂ ਦਾ ਲੰਮਾ ਇੱਕ ਉਹਨਾਂ ਦਾ ਸਫ਼ਰ ਰਿਹਾ। ਤਾਂ ਉਹਨਾਂ ਨੂੰ ਹੁਣ ਸਾਰਿਆਂ ਨੂੰ ਜਿਹੜਾ ਉਹ ਪੈਰਾਮੈਡਿਕਸ ਦੀ ਲੋੜ ਹੈ ਜਾਂ ਉਹਨਾਂ ਨੂੰ ਹੋਰ ਚੀਜ਼ਾਂ ਦੀ ਲੋੜ ਹੈ। ਮੈਂਟਲੀ ਵੈਸੇ ਹੀ ਬੰਦਾ ਸਹੀ ਨਹੀਂ ਹੁੰਦਾ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਦੇ ਵਿੱਚ ਪਹੁੰਚਦਾ ਹੈ। ਤਾਂ ਹੁਣ ਉਹਨਾਂ ਨੂੰ ਪੈਰਾਮੈਡਿਕਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾ ਰਹੇ ਨੇ। ਇਹ ਡਾਊਨਟਾਊਨ ਦੇ ਵਿੱਚ ਪਹੁੰਚੇ ਨੇ, ਤੇ ਇੱਕ ਵਾਰੀ ਜਿਹੜੇ ਉੱਥੇ ਮਨੁੱਖੀ ਇਮੀਗ੍ਰੈਂਟ ਰਾਈਟਸ ਦੇ ਲਈ ਜਿਹੜੀ ਲੜਦੇ ਨੇ ਜਾਰਜ ਮਾਰੀਓ ਕੈਬਰੇਰਾ, ਉਹਨਾਂ ਦੇ ਮੁਤਾਬਕ ਇਹ ਜਿਹੜੇ 35 ਆਏ ਸੀਗੇ ਜਿਹੜੇ ਟੈਕਸਸ ਦੇ ਵਿੱਚ ਬ੍ਰਾਊਨਸਵਿਲੇ ਤੋਂ ਜਾਂ ਰਵਾਨਾ ਹੋਏ ਸੀ, ਤੇ ਪਰ ਇੱਥੇ 30 ਪਹੁੰਚੇ ਹੈ। ਤਾਂ ਹੁਣ ਆਪਾਂ ਦੇਖਿਆ ਪਿਛਲੇ ਦਿਨੀ ਕਈ ਸਟੇਟਾਂ ਦੇ ਵਿੱਚ ਇਸ ਨੂੰ ਲੈ ਕੇ, ਖਾਸ ਕਰਕੇ ਫਲੋਰੀਡਾ ਸਟੇਟ ਹੈ ਜਿਹੜੀ ਉਹ ਨਿਸ਼ਾਨੇ ਤੇ ਰਹੀ ਹੈ, ਕਿਉਂਕਿ ਉਹਨਾਂ ਨੇ ਵੀ ਹੁਣ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਉਹਨਾਂ ਦੀਆਂ ਬੱਸਾਂ ਭਰ ਕੇ ਦੂਜੇ ਸੂਬਿਆਂ ਨੂੰ ਭੇਜਣੀਆਂ ਸ਼ੁਰੂ ਕੀਤੀਆਂ ਨੇ। ਤਾਂ ਹੁਣ ਉਸੇ ਸਿਲਸਿਲੇ ਦੇ ਵਿੱਚ ਟੈਕਸਸ ਤੋਂ ਤੀਜੀ ਬੱਸ ਲਾਸ ਐਂਜਲਸ ਪਹੁੰਚੀ ਹੈ ਜੀ। ਜੀ, ਅਗਲੀ ਖਬਰ ਵੱਲ ਚਲੀਏ। ਰੀਅਲ ਸਟੇਟ ਮਾਰਕੀਟ ਦੇ ਵਿੱਚ ਬਹੁਤ ਸਾਰੇ ਏਰੀਏ 'ਚ ਆਲਰੇਡੀ ਅਸਰ ਦਿਸਣੇ ਸ਼ੁਰੂ ਹੋ ਗਏ ਵੀ ਰੀਅਲ ਸਟੇਟ ਦੀ ਮਾਰਕੀਟ ਸਲੋ ਹੁੰਦੀ ਜਾ ਰਹੀ ਹੈ। ਸਭ ਤੋਂ ਪਹਿਲਾਂ ਸੈਕਰਾਮੈਂਟੋ ਦੀ ਮਾਰਕੀਟ ਆਈ ਆ। ਸੈਕਰਾਮੈਂਟੋ ਏਰੀਏ ਦੇ ਇੱਕ ਅਪਰੇਜ਼ਰ ਤੇ ਹਾਊਸਿੰਗ ਐਨਾਲਿਸਟ ਰਾਇਨ ਲੰਡਕੁਇਸਟ ਜੋ ਆ, ਉਹਨਾਂ ਨੇ ਕਿਹਾ ਵੀ ਇਸ ਮਾਰਕੀਟ ਦੇ ਨਾਲ ਬਹੁਤ ਸਾਰੇ ਲੋਕ ਸਰਪ੍ਰਾਈਜ਼ ਹੋਏ ਆ, ਕਿਉਂਕਿ ਜੇ ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਵੇ ਤੇ 5000 ਘੱਟ ਸੇਲਸ ਇਸ ਸਾਲ ਸੈਕਰਾਮੈਂਟੋ ਦੇ ਵਿੱਚ ਹੋਈਆਂ। ਕਾਰਨ ਇਹ ਆ ਵੀ ਜੋ ਮਾਰਗੇਜ ਦੇ ਰੇਟ ਆ ਉਹ 7% ਤੇ ਪਹੁੰਚ ਗਏ। ਇਹ ਆਲਮੋਸਟ ਡਬਲ ਹੋ ਗਏ ਆ ਵਿਦਿਨ ਲਾਸਟ 2 ਈਅਰ, ਜਿਹਦੇ ਨਾਲ ਪੇਮੈਂਟ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸੋ ਸੁਨੀਤ ਅਗਰਵਾਲ ਇੱਕ CEO ਹੈਗੇ ਬੈਸਟ ਸੈਕ ਹੋਮ ਗਰੁੱਪ ਦੇ, ਉਹਨਾਂ ਨੇ ਕਿਹਾ ਵੀ ਹੁਣ ਉਹੀ ਜੋ ਪੇਮੈਂਟ 2 ਸਾਲ ਪਹਿਲਾਂ ਘਰ ਖਰੀਦਣਾ ਸੀ ਉਹਦੀ ਆਲਮੋਸਟ ਡਬਲ ਹੋਣ ਜਾ ਰਹੀ ਹੈਗੀ ਆ, ਡਬਲ ਹੋ ਰਹੀ ਹੈਗੀ ਆ। ਇਸ ਕਰਕੇ ਜੋ ਲੋਕ ਆ ਅਫੋਰਡ ਨਹੀਂ ਕਰ ਸਕਦੇ। ਬਹੁਤ ਸਾਰੇ ਘਰ ਜੋ ਆ 86% ਦੇ ਕਰੀਬ ਵਿਦਿਨ 30 ਦਿਨਾਂ ਦੇ ਵਿੱਚ ਵਿਕ ਜਾਂਦੇ ਆ, ਪਰ ਹਜੇ ਇਹ ਸਮਾਂ ਜਿਹੜਾ ਹੈ ਕਾਫੀ ਲੰਮਾ ਚੱਲ ਰਿਹਾ ਹੈ। ਬਿਲਡਰ ਜੋ ਆ ਉਹ ਵੱਖ-ਵੱਖ ਇਨਸੈਂਟਿਵਸ ਲੋਕਾਂ ਨੂੰ ਦੇ ਰਹੇ ਆ, ਜਿਸ ਤਰ੍ਹਾਂ ਪਈ ਡਾਊਨ ਪੇਮੈਂਟ ਦੇ ਲਈ ਮਾਰਗੇਜ ਰੇਟ ਰਿਡਿਊਸ ਕਰਨ ਦੇ ਲਈ ਪੁਆਇੰਟ ਦੇ ਰਹੇ ਹੈਗੇ ਆ, ਤਾਂ ਕਿ ਜੋ ਘਰ ਆ ਲੋਕਾਂ ਦੇ ਅਫੋਰਡ ਹੋ ਸਕਣ। ਸੋ ਅਗਰਵਾਲ ਸਾਹਿਬ ਇਹ ਕਹਿੰਦੇ ਆ ਵੀ ਸਭ ਤੋਂ ਵੱਡਾ ਇਹ ਆ ਵੀ ਪ੍ਰਾਈਸਿਸ ਪੱਕਾ ਇਹ ਥੱਲੇ ਆਊਗੀਆਂ, ਕਿਉਂਕਿ ਜੋ ਪੇਮੈਂਟ ਇੰਨੀ ਜ਼ਿਆਦਾ ਬਣ ਰਹੀ ਆ, ਪਰ ਹਜੇ ਹੈਪਨ ਨਹੀਂ ਹੋ ਰਿਹਾ। ਹੌਲੀ-ਹੌਲੀ ਜੋ ਪ੍ਰਾਈਸਿਸ ਆ ਡਾਊਨ ਜਾਣਗੀਆਂ। ਜੇ ਕਰੰਟ ਮਾਰਕੀਟ ਦੀ ਦੱਸਦੇ ਜਾਈਏ ਸੈਕਰਾਮੈਂਟੋ ਦੀ ਗੱਲ, ਸੈਕਰਾਮੈਂਟੋ ਏਰੀਏ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ 5,30,000 ਆ, ਜੋ ਕਿ 5% ਘੱਟ ਆ ਪਿਛਲੇ ਸਾਲ ਨਾਲੋਂ।